ਅਸੀਂ ਕਾਤਲ ਬਣ ਗਏ ਫਿਤਰਤ ਦੇ, ਸਾਡੇ ਹੱਥ ਲਹੂ ਨਾਲ ਰੰਗੇ ਨੇ। ਅਸੀਂ ਕਾਤਲ ਬਣ ਗਏ ਫਿਤਰਤ ਦੇ, ਸਾਡੇ ਹੱਥ ਲਹੂ ਨਾਲ ਰੰਗੇ ਨੇ। ਹਾਂ ਇਸੇ ਲਈ ਰੱਬ ਸੱਚੇ ਨੇ, ਸਾਡੇ ਸਾਹ ਸੂਲੀ ਤੇ ਟੰਗੇ ਨੇ। ਹਾਂ ਇਸੇ ਲਈ ਰੱਬ ਸੱਚੇ ਨੇ, ਸਾਡੇ ਸਾਹ ਸੂਲੀ ਤੇ ਟੰਗੇ ਨੇ। ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਜਨਾਬ। ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਪੰਜਾਬੀ ਟਾਕਰੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ। ਇਹ ਟਾਕਰਾ ਜਿਹੜਾ ਹੈ ਵੱਖ-ਵੱਖ ਯੂਨੀਵਰਸਿਟੀਆਂ ਦੇ ਬਾਲਾਂ ਦੇ ਵਿਚਕਾਰ ਹੋ ਰਿਹਾ ਹੈ, ਜਿਹਦਾ ਵਿਸ਼ਾ ਪਿੱਛੇ ਪੋਸਟਰ ਉੱਤੇ ਵੀ ਲਿਖਿਆ, ਫਲੈਕਸ ਦੇ ਉੱਤੇ ਵੀ ਲਿਖਿਆ। ਪੰਜ ਪਾਣੀਆਂ ਦੀ ਧਰਤੀ, ਕਦੇ ਹੜ੍ਹ ਤੇ ਕਦੇ ਸੋਕਾ। ਇਸ ਤੋਂ ਪਹਿਲੇ ਬਿਲਾਲ ਅਹਿਮਦ ਗਵਰਨਮੈਂਟ ਕਾਲਜ ਯੂਨੀਵਰਸਿਟੀ ਲਾਹੌਰ, ਸੁਫਿਆਨ ਅਸ਼ਰਫ ਕੰਬੋ ਪੰਜਾਬ ਯੂਨੀਵਰਸਿਟੀ ਜੇਹਲਮ, ਨਮਰਾ ਮਜੀਦ ਪੰਜਾਬ ਯੂਨੀਵਰਸਿਟੀ ਲਾਹੌਰ ਜਿਹੜਾ ਹੈ ਉਹ ਸ਼ਾਮਿਲ ਹੋ ਚੁੱਕੀਆਂ ਨੇ, ਔਰ ਉਸ ਤੋਂ ਇਲਾਵਾ ਨਾਲੈਨ ਗਵਰਨਮੈਂਟ ਕਾਲਜ ਯੂਨੀਵਰਸਿਟੀ ਲਾਹੌਰ ਤੋਂ ਪਰਫਾਰਮ ਕਰ ਚੁੱਕੇ ਨੇ। ਸ਼ੇਰ ਯਾਦ ਆਉਂਦਾ ਹੈ ਕਿ ਕੋਈ ਸੁਰਖ ਗੁਲਾਬ ਹੋਵੇ, ਰੱਬਾ ਤੇਰੇ ਕੋਲ ਆਈਏ, ਸ਼ਾਲਾ ਉੱਥੇ ਵੀ ਪੰਜਾਬ ਹੋਵੇ। ਇਹ ਸ਼ੇਰ ਉਦੋਂ ਕਿਹਾ ਗਿਆ ਸੀ ਜਦੋਂ ਪੰਜਾਬ 'ਚ 5 ਦਰਿਆ ਵਗਦੇ ਸਨ। ਹੁਣ 5 ਦਰਿਆ ਨਹੀਂ ਵਗਦੇ। ਸਿੰਧ ਤਾਸ ਮਾਹਦਾ ਹੋਇਆ, ਇੰਡਸ ਵਾਟਰ ਟਰੀਟੀ ਅੰਗਰੇਜ਼ੀ 'ਚ ਕਹਿੰਦੇ ਨੇ। ਉਦੋਂ ਬਾਅਦ ਸਾਡੇ ਕੋਲ 5 ਦਰਿਆ ਇਸ ਪੰਜਾਬ ਵਿੱਚ ਤੇ ਨਹੀਂ ਵਗਦੇ। ਇੱਕ ਜ਼ਮਾਨੇ 'ਚ ਸਪਤਾ ਸੰਧੂ ਸੀ, 7 ਦਰਿਆਵਾਂ ਦੀ ਧਰਤੀ। ਫਿਰ ਜਨਾਬ ਇਹ ਪੰਜਾਬ ਬਣਿਆ 5 ਦਰਿਆਵਾਂ ਦੀ ਧਰਤੀ। ਹੁਣ ਇਹਨੂੰ ਤੁਸੀਂ ਕੀ ਕਹਿ ਸਕਦੇ ਹੋ? ਸਹਿ ਦਰਿਆਈ ਕਹਿ ਸਕਦੇ ਹੋ ਜਾਂ ਕੀ ਕਹਿ ਸਕਦੇ ਹੋ? ਇਹ ਇੱਕ ਸਵਾਲ ਹੈ ਹੁਕਮਰਾਨਾਂ 'ਤੇ ਜਾਂ ਉਹਨਾਂ 'ਤੇ ਜਿਨ੍ਹਾਂ ਨੇ ਫੈਸਲੇ ਕੀਤੇ। ਸਹਿ ਤੋਂ ਯਾਦ ਆਇਆ ਕਿ ਇੱਕ ਇਲਾਕਾ ਹੈ ਪੰਜਾਬ 'ਚ ਜਿਹਨੂੰ ਆਮ ਲੋਕ ਸਮੁੰਦਰੀ ਕਹਿੰਦੇ ਨੇ। ਹਿਸਟੋਰੀਅਨ ਦੱਸਦੇ ਨੇ ਕਿ ਉਹਦਾ ਨਾਂ ਸਹਿ ਮੰਦਰੀ ਸੀ, ਯਾਨੀ ਕਿ 3 ਮੰਦਰ ਸਨ ਉੱਥੇ, ਔਰ ਉਹਦਾ ਕੋਈ ਹਿਸਟੋਰੀਕਲ ਪਰਸਪੈਕਟਿਵ ਸੀ ਮਾਜ਼ੀ ਦੇ ਵਿੱਚ। ਸਹਿ ਮੰਦਰੀ ਜਾਂ ਸਮੁੰਦਰੀ ਦੇ ਵਿੱਚ ਗਵਰਨਮੈਂਟ ਗ੍ਰੈਜੂਏਟ ਕਾਲਜ ਹੈ, ਔਰ ਉੱਥੋਂ ਦੇ ਪ੍ਰਿੰਸੀਪਲ ਨੇ ਡਾਕਟਰ ਹਾਫਿਜ਼ ਅਮਜਦ ਹੁਸੈਨ VC, ਔਰ ਉਹਨਾਂ ਦੀ ਇੱਕ ਪੜਿਆਰ ਹੈ ਜਿਹੜੀ ਕਿ ਸਾਡੇ ਨਾਲ ਇੱਥੇ ਰਲੀਆਂ ਨੇ। ਔਰ ਸਮੁੰਦਰੀ ਤੋਂ ਲਾਹੌਰ ਆ ਕੇ ਕੰਪੀਟੀਸ਼ਨ 'ਚ ਹਿੱਸਾ ਲੈਣਾ ਆਪਣੇ ਆਪ 'ਚ ਹੀ ਇੱਕ ਵਧੀਆ ਅਮਲ ਹੈ ਜਿਹੜਾ ਕਿ ਇਹ ਕਾਨਫਰੰਸ ਕਰਦੀ ਹੈ, ਕਿ ਦੂਰ ਦਰਾਡੇ ਦੇ ਯੂਨੀਵਰਸਿਟੀ ਕਾਲਜ ਦੇ ਪੜਿਆਰ ਜਿਹੜੇ ਨੇ ਉਹਨਾਂ ਨੂੰ ਮੌਕਾ ਮਿਲਦਾ ਪਿਆ ਲਾਹੌਰ ਆਉਣ ਦਾ, ਔਰ ਇੱਥੇ ਆ ਕੇ ਗੱਲਬਾਤ ਸਾਂਝੀ ਕਰਨ ਦਾ, ਔਰ ਇੱਕ ਫਿਰ ਵੱਡੀ ਆਡੀਅੰਸ 'ਚ ਅਗਰ ਉਹ ਫਾਈਨਲ 'ਚ ਜਾਂਦੇ ਨੇ ਤਾਂ ਮੌਕਾ ਮਿਲੇਗਾ। ਬਾਹਰ ਦੇ ਮੁਲਕੋਂ ਵੀ ਸਾਡੇ ਜੀ ਆਉਣਗੇ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, UK। ਉਹਨਾਂ ਜੀਆਂ ਦੇ ਸਾਹਮਣੇ ਖਲੋ ਕੇ ਗੱਲਬਾਤ ਸਾਂਝੀ ਕਰਨ ਦਾ, ਔਰ ਆਪਣੇ ਕਾਲਜ ਦਾ ਨਾਂ ਰੋਸ਼ਨ ਕਰਨ ਦਾ, ਔਰ ਆਪਣੇ ਜੀਆਂ ਦਾ ਨਾਂ ਰੋਸ਼ਨ ਕਰਨ ਦਾ, ਆਪਣੇ ਸ਼ਹਿਰ ਦਾ ਨਾਂ ਰੋਸ਼ਨ ਕਰਨ ਦਾ। ਸੋ ਇਹ ਸਾਰਾ ਭਾਰ ਸਮੁੰਦਰੀ ਦਾ ਜਿਹੜਾ ਹੈ ਉਹ ਜ਼ਿਲ੍ਹੇ ਫਾਤਿਮਾ ਦੇ ਮੋਢਿਆਂ 'ਤੇ ਵੇਖਦੇ ਹਾਂ ਕਿ ਕਿੰਨਾ ਕੁ ਭਾਰ ਚਾਹੁੰਦੀਆਂ ਨੇ ਔਰ ਕਿੰਨੀ ਬਿਹਤਰੀਨ ਪਰਫਾਰਮੈਂਸ ਦਿੰਦੀਆਂ ਨੇ। 5 ਤੋਂ 7 ਮਿੰਟ ਦੇ ਵਿੱਚ ਉਹ ਤਕਰੀਰ ਮੁਕੰਮਲ ਕਰਨਗੀਆਂ ਔਰ ਦੱਸਣਗੀਆਂ ਕਿ ਹੜ੍ਹ ਤੇ ਸੋਕੇ ਦੇ ਮਾਮਲੇ ਪੰਜਾਬ ਵਿੱਚ ਕੀ ਨੇ। ਤੁਹਾਡੀ ਸਭ ਦੀਆਂ ਤਾਲੀਆਂ 'ਚ ਜ਼ਿਲ੍ਹੇ ਫਾਤਿਮਾ, ਢੇਰ ਸਾਰੀਆਂ ਤਾਲੀਆਂ। ਉੱਚੀ ਪੀੜ੍ਹੀ ਤੇ ਬੈਠੇ ਪ੍ਰਧਾਨ ਜੀ ਨੂੰ ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹ। ਅਸੀਂ ਕਾਤਲ ਬਣ ਗਏ ਫਿਤਰਤ ਦੇ, ਸਾਡੇ ਹੱਥ ਲਹੂ ਨਾਲ ਰੰਗੇ ਨੇ। ਅਸੀਂ ਕਾਤਲ ਬਣ ਗਏ ਫਿਤਰਤ ਦੇ, ਸਾਡੇ ਹੱਥ ਲਹੂ ਨਾਲ ਰੰਗੇ ਨੇ। ਹਾਂ ਇਸੇ ਲਈ ਰੱਬ ਸੱਚੇ ਨੇ, ਸਾਡੇ ਸਾਹ ਸੂਲੀ ਤੇ ਟੰਗੇ ਨੇ। ਹਾਂ ਇਸੇ ਲਈ ਰੱਬ ਸੱਚੇ ਨੇ, ਸਾਡੇ ਸਾਹ ਸੂਲੀ ਤੇ ਟੰਗੇ ਨੇ। ਅੱਜ ਦੇ ਇਸ ਇਕੱਠ ਵਿੱਚ ਮੈਂ ਜਿਸ ਮੌਜੂ ਬਾਰੇ ਵਿਚਾਰ ਸਾਂਝੇ ਕਰਨ ਲੱਗੀ ਹਾਂ ਉਹ ਸਾਡੇ ਪੰਜਾਬ ਦਾ ਦਰਦ ਵੀ, ਸਾਡੇ ਲੇਖ ਵੀ ਤੇ ਸਾਡੀ ਅਜ਼ਮਾਇਸ਼ ਵੀ। 5 ਪਾਣੀਆਂ ਦੀ ਧਰਤੀ, ਕਦੇ ਹੜ੍ਹ ਤੇ ਕਦੇ ਸੋਕਾ। ਪ੍ਰਧਾਨ ਜੀ, ਕੁਦਰਤ ਦਾ ਨਿਜ਼ਾਮ ਹਮੇਸ਼ਾ ਬਰਾਬਰੀ ਉੱਤੇ ਕਾਇਮ ਰਿਹਾ ਹੈ, ਪਰ ਦੁੱਖ ਦੀ ਗੱਲ ਇਹ ਕਿ ਇਨਸਾਨ ਦੀਆਂ ਲਾਪਰਵਾਹੀਆਂ, ਰੁੱਖਾਂ ਦੀਆਂ ਕਟਾਈਆਂ ਤੇ ਮਾਹੌਲ ਦੀ ਗੰਦਗੀ ਨੇ ਕੁਦਰਤ ਦੇ ਇਸ ਬਰਾਬਰੀ ਦੇ ਨਿਜ਼ਾਮ ਨੂੰ ਚੋਖਾ ਨੁਕਸਾਨ ਅਪਣਾਇਆ। ਅਸੀਂ ਕੁਝ ਇਹੋ ਜਿਹੀਆਂ ਗੈਸਾਂ ਬਣਾ ਲਈਆਂ ਜਿਹਦੀ ਵਜ੍ਹਾ ਤੋਂ ਓਜ਼ੋਨ ਦੀ ਲਹਿਰ ਖਤਰਨਾਕ ਹੋ ਗਈ ਹੈ। ਉਹ ਸਿੱਧੀਆਂ ਲਹਿਰਾਂ ਸਾਡੇ ਵੱਲ ਨੂੰ ਆ ਰਹੀਆਂ ਨੇ। ਪ੍ਰਧਾਨ ਜੀ, ਪੰਜਾਬ ਉਹ ਧਰਤੀ ਹੈ ਜਿਸ ਨੂੰ ਰੱਬ ਸੋਹਣੇ ਨੇ 5 ਦਰਿਆਵਾਂ ਵਰਗੀ ਵੱਡੀ ਨਿਆਮਤ ਦਿੱਤੀ ਹੈ। ਹਰ ਪਾਸੇ ਹਰਿਆਵਲ, ਮਿਹਨਤੀ ਲੋਕ ਝੂਮਰ ਪਾਉਂਦੇ ਹੋਏ ਖੇਤ। ਪਰ ਦੁੱਖ ਦੀ ਗੱਲ ਇਹ ਕਿ ਪੰਜਾਬ ਮੌਸਮਿਆਤੀ ਤਬਦੀਲੀ ਦੇ ਘੇਰੇ ਵਿੱਚ ਇੰਨਾ ਫਸਦਾ ਜਾ ਰਿਹਾ ਹੈ ਕਿ ਕਦੇ ਪਾਣੀ ਇੰਨਾ ਚੋਖਾ ਕਿ ਬਸਤੀਆਂ ਦੀਆਂ ਬਸਤੀਆਂ ਡੁੱਬ ਜਾਣ ਤੇ ਕਦੇ ਇੰਨਾ ਸੋਕਾ ਕਿ ਜ਼ਮੀਨ ਪਾਣੀ ਨੂੰ ਤਰਸ ਜਾਵੇ। ਸ਼ਾਨਾਂ ਵਾਲਿਓ,
ਜਿੱਥੋਂ ਤੀਕਰ ਹੜ੍ਹ ਦਾ ਤਾਲੁਕ ਹੈ, ਪਿਛਲੀਆਂ ਦੁਹਾਈਆਂ ਦੇ ਵਿੱਚ ਹਰ ਸਾਲ ਪੰਜਾਬ ਦੇ ਅਜ਼ਾਬ ਦੀ ਸੂਰਤ ਨਾਜ਼ਿਲ ਹੋ ਰਿਹਾ ਹੈ। ਇਸ ਸਾਲ ਆਉਣ ਵਾਲੇ ਹੜ੍ਹ ਦੇ ਨਤੀਜੇ ਦੇ ਵਿੱਚ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਦੀ ਰਿਪੋਰਟ ਦੇ ਮੁਤਾਬਿਕ ਪੰਜਾਬ ਵਿੱਚ 745 ਬੰਦੇ ਫੌਤ ਹੋਏ, 50,000 ਤੋਂ ਵੱਧ ਜਾਨਵਰ ਹੜ੍ਹ ਵਿੱਚ ਰੁੜ ਗਏ, 45 ਲੱਖ ਲੋਕ ਬੇਰੁਜ਼ਗਾਰ ਹੋਏ ਤੇ ਪੰਜਾਬ ਦੇ 4,000 ਤੋਂ ਵੱਧ ਪਿੰਡ ਮੁਤਾਸਿਰ ਹੋਏ। ਪ੍ਰਧਾਨ ਜੀ, ਇਸ ਗੱਲ ਦੀ ਗਵਾਹੀ ਪੰਜਾਬੀ ਪ੍ਰਚਾਰ ਤੇ ਪੰਜਾਬੀ ਲਹਿਰਾਂ ਵਾਲੇ ਵੀ ਦੇਖ ਸਕਦੇ ਨੇ, ਜਿਨ੍ਹਾਂ ਨੇ ਆਪਣੀ ਅੱਖੀਂ ਇਹ ਸਭ ਦੇਖਿਆ। ਪ੍ਰਧਾਨ ਜੀ, ਆਖਰ ਇਹ ਸਭ ਸਾਡੇ ਨਾਲ ਕਿਦੋਂ ਤੱਕ ਹੁੰਦਾ ਰਹੇਗਾ? ਕਿਦੋਂ ਤੱਕ ਅਸੀਂ ਆਪਣੇ ਪੰਜਾਬੀ ਦੀਆਂ ਲਾਸ਼ਾਂ ਚੁੱਕਦੇ ਰਵਾਂਗੇ? ਕਿਦੋਂ ਤੱਕ ਅਸੀਂ ਆਪਣਾ ਮਾਲ ਡੰਗਰ ਪਾਣੀ ਦੇ ਹਵਾਲੇ ਕਰਦੇ ਰਵਾਂਗੇ? ਸਾਡੀ ਕਿਸਮਤ ਕਿਦੋਂ ਬਦਲੇਗੀ? ਅਸੀਂ ਸੌਂ ਗਏ ਅੱਖਾਂ ਮੀਟ ਕੇ, ਨਹੀਂ ਕੀਤੀ ਸੋਚ ਵਿਚਾਰ। ਅਸੀਂ ਸੌਂ ਗਏ ਅੱਖਾਂ ਮੀਟ ਕੇ, ਨਹੀਂ ਕੀਤੀ ਸੋਚ ਵਿਚਾਰ। ਅਸੀਂ ਕੀ ਕਹੀਏ ਅੱਜ ਸਿੰਧੂਆ, ਸਾਨੂੰ ਕਿੱਥੋਂ ਆਈ ਹਾਰ। ਕਦੀ ਪਾਣੀ ਸਾਨੂੰ ਵੰਡਦੇ, ਕਦੀ ਵੰਡਦੀ ਏ ਸਰਕਾਰ। ਅਸੀਂ ਕਿੰਨੀ ਵਾਰ ਹਾਂ ਉਜੜੇ, ਨਹੀਂ ਕੀਤਾ ਬੈਠ ਹਿਸਾਬ। ਕੋਈ ਦੱਸੇ ਵਾਰਸ ਸ਼ਾਹ ਨੂੰ, ਤੇਰਾ ਡੁੱਬ ਚੱਲਿਆ ਪੰਜਾਬ। ਕੋਈ ਦੱਸੇ ਵਾਰਸ ਸ਼ਾਹ ਨੂੰ, ਤੇਰਾ ਡੁੱਬ ਚੱਲਿਆ ਪੰਜਾਬ। ਪ੍ਰਧਾਨ ਜੀ, ਹੜ੍ਹ ਨੂੰ ਉਦੋਂ ਹੀ ਰੋਕਿਆ ਜਾ ਸਕਦਾ ਹੈ ਜਦੋਂ ਅਸੀਂ ਹੋਰ ਜੰਗਲ ਲਾਵਾਂਗੇ, ਦਰਿਆਵਾਂ ਦੀ ਸਫਾਈ ਕਰਾਵਾਂਗੇ, ਦਰਿਆਵਾਂ ਦੇ ਕੰਢੇ ਪੱਕੇ ਕਰਾਵਾਂਗੇ, ਦਰਿਆਵਾਂ ਨੂੰ ਉਹਨਾਂ ਦੀ ਜ਼ਮੀਨ ਵਾਪਿਸ ਕਰਾਂਗੇ, ਬੇਰਾਜ ਬਣਾਵਾਂਗੇ ਤੇ ਨਵੀਆਂ ਨਹਿਰਾਂ ਕੱਢਾਂਗੇ। ਕੁਝ ਰੁੱਖ ਮੈਨੂੰ ਪੁੱਤ ਲੱਗਦੇ, ਕੁਝ ਲੱਗਦੇ ਨੇ ਮਾਵਾਂ। ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਲੱਗਦੇ ਨੇ ਮਾਵਾਂ। ਕੁਝ ਰੁੱਖ ਨੂਹਾਂ ਦੀਆਂ ਵਰਗੇ, ਕੁਝ ਰੁੱਖ ਵਾਂਗ ਮਿਰਾਵਾਂ। ਕੁਝ ਰੁੱਖ ਮੇਰੇ ਬਾਬੇ ਵਾਂਕਣ ਪੱਤਰ ਟਾਵਾਂ ਟਾਵਾਂ। ਕੁਝ ਰੁੱਖ ਮੇਰੀ ਦਾਦੀ ਵਰਗੇ ਚੂਰੀ ਪਾਵਣ ਕਾਵਾਂ। ਪ੍ਰਧਾਨ ਜੀ, ਦੂਜੇ ਪਾਸੇ ਸੋਕਾ ਵੀ ਸਾਡੀ ਜਾਨ ਲਈ ਜਾ ਰਿਹਾ। ਮੌਸਮਿਆਤੀ ਤਬਦੀਲੀ ਨਾ ਸਿਰਫ ਸੋਕੇ ਵਿੱਚ ਵਾਧਾ ਕਰ ਰਹੀ ਹੈ, ਬਲਕਿ ਦਰਿਆਵਾਂ ਦੇ ਪਾਣੀ ਦੇ ਪੱਧਰ ਵਿੱਚ 40% ਕਮੀ ਦਾ ਕਾਰਨ। ਵਰਲਡ ਬੈਂਕ ਦੀ ਤਾਜ਼ਾ ਰਿਪੋਰਟ ਦੇ ਮੁਤਾਬਿਕ ਪਾਕਿਸਤਾਨ 96% ਆਪਣਾ ਪਾਣੀ ਜ਼ਾਇਆ ਕਰਕੇ ਦੁਨੀਆ ਦਾ ਵੱਡਾ ਪਾਣੀ ਜ਼ਾਇਆ ਕਰਨ ਵਾਲਾ ਮੁਲਕ ਬਣ ਗਿਆ, ਜੋ ਕਿ ਸਮੇਂ ਦੇ ਵਿੱਚ ਵੱਡੀ ਲਾਂਭ ਵੀ ਹੋ ਸਕਦੀ ਹੈ ਕਿ ਪਾਣੀ ਉੱਤੇ ਹੋਵੇ। ਪ੍ਰਧਾਨ ਜੀ, ਦੁਨੀਆ ਦੇ ਵਿੱਚ ਪਾਣੀ ਇੰਨੀ ਛੇਤੀ ਮੁੱਕਦਾ ਜਾ ਰਿਹਾ ਹੈ। ਪੰਜਾਬ ਦੇ ਵਿੱਚ ਪਾਣੀ ਦਾ ਬੈੱਡ ਇੰਨਾ ਥੱਲੇ ਨੂੰ ਜਾ ਰਿਹਾ ਹੈ, ਇਹ ਬੈੱਡ ਜਿਹੜਾ 70 ਤੋਂ 80% ਨੀਵਾਂ ਸੀ, ਵੱਡੀਆਂ ਸ਼ਹਿਰਾਂ ਵਿੱਚ ਸੈਂਕੜਾਂ ਦੇ ਹਿਸਾਬ ਨਾਲ ਥੱਲੇ ਨੂੰ ਜਾ ਰਿਹਾ ਹੈ। ਇਹਦਾ ਕਰਕੇ ਸਾਡੀ ਜ਼ਮੀਨ ਸੋਕੇ ਦਾ ਸ਼ਿਕਾਰ ਹੋ ਰਹੀ ਹੈ। ਪ੍ਰਧਾਨ ਜੀ, ਆਖਰ ਸਭ ਕਿਦੋਂ ਤੱਕ ਸਾਡੇ ਨਾਲ ਹੁੰਦਾ ਰਹੇਗਾ? ਇਹਦਾ ਕਰਕੇ ਵਾਈ ਬੀਜੀ ਘਟ ਜਾਵੇਗੀ, ਸਾਡੀ ਜ਼ਮੀਨ ਕਲਰ ਹੋ ਜਾਵੇਗੀ, ਇਲਾਕਾ ਰੇਤਲੀ ਹੋ ਜਾਵੇਗਾ, ਲੋਕ ਬੇਰੁਜ਼ਗਾਰ ਹੋ ਜਾਣਗੇ, ਲੋਕਾਂ ਨੂੰ ਖਾਣ ਪੀਣ ਨੂੰ ਕੁਝ ਨਹੀਂ ਲੱਭੇਗਾ। ਸ਼ਾਨਾ ਵਾਲਿਓ, ਇਹਦੇ ਨਤੀਜੇ ਵਿੱਚ ਲੋਕ ਹਾਊਸਿੰਗ ਸੁਸਾਇਟੀਆਂ ਬਣਾਉਣਗੇ, ਜਿਹਦਾ ਕਰਕੇ ਲੋਕਾਂ ਦੀ ਜ਼ਿੰਦਗੀ ਅਜ਼ਾਬ ਬਣ ਜਾਵੇਗੀ ਤੇ ਹਰਿਆਵਲ ਘਟ ਜਾਵੇਗੀ। ਮੈਂ ਦਰਿਆਵਾਂ ਦਾ ਹਾਣੀ ਸਾਂ, ਮੈਂ ਦਰਿਆਵਾਂ ਦਾ ਹਾਣੀ ਸਾਂ, ਤਰਨੇ ਪੈ ਗਏ ਖਾਲ ਨਿਮਾਏ। ਪ੍ਰਧਾਨ ਜੀ, ਸਾਨੂੰ ਇਹਦੇ ਬਾਰੇ ਸੋਚਣਾ ਪਏਗਾ। ਸਾਨੂੰ ਪੰਜਾਬ ਦੀ ਕਿਸਮਤ ਬਦਲਣੀ ਪਏਗੀ। ਸਾਨੂੰ ਨਵਾਂ ਵਾਈ ਬੀਜੀ ਦਾ ਨਿਜ਼ਾਮ ਲੈਣਾ ਪਏਗਾ ਤਾਂ ਕਿ ਲੋਕਾਂ ਦੀਆਂ ਜ਼ਿੰਦਗੀਆਂ ਮਹਿਫੂਜ਼ ਹੋਣ ਤੇ ਉਹ ਬੇਰੁਜ਼ਗਾਰੀ ਤੋਂ ਬਚ ਸਕਣ। ਆਖਰ ਤੇ ਇਹ ਦੁਆ ਕਰਾਂਗੀ, ਮੇਰੇ ਦੇਸ਼ ਦੇ ਮਾਲਕਾ ਕੋਈ ਉਤਰੇ ਨਾ ਅਜ਼ਾਬ। ਮੇਰੇ ਦੇਸ਼ ਦੇ ਮਾਲਕਾ ਕੋਈ ਉਤਰੇ ਨਾ ਅਜ਼ਾਬ। ਤੇਰਾ ਵਸੇ ਕਾਬਾ ਸੋਹਣਿਆ, ਮੇਰਾ ਵਸਦਾ ਰਹੇ ਪੰਜਾਬ। ਤੇਰਾ ਵਸੇ ਕਾਬਾ ਸੋਹਣਿਆ, ਮੇਰਾ ਵਸਦਾ ਰਹੇ ਪੰਜਾਬ।